ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 9 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਰੇਨੇ ਨਿਕੋਲ ਗੁੱਡ, ਜਿਸ ਦਾ ਜਿਹੜਾ ਇਸ਼ੂ ਆ ਬਹੁਤ ਵੱਡਾ ਅਮਰੀਕਾ ਦੇ ਵਿੱਚ ਬਣਿਆ ਹੋਇਆ ਆ, ਜਿਸ ਨੂੰ ਆਈਸ ਨੇ ਗੋਲੀਆਂ ਮਾਰ ਦਿੱਤੀਆਂ ਸੀ। ਹੁਣ ਨਵਾਂ ਜਿਹੜਾ ਬੋਡੀ ਕੈਮ ਆ ਜੋ ਪਾਇਆ ਹੋਇਆ ਸੀ ਆਈਸ ਵਾਲਿਆਂ ਨੇ, ਉਹ ਸਾਹਮਣੇ ਆਇਆ। ਉਹਦੇ ਵਿੱਚ ਉਹ ਬਿਲਕੁਲ ਕਹਿੰਦੀ ਸੁਣੀ ਗਈ ਆ ਵੀ ਆਈ ਐਮ ਨਾਟ ਮੈਡ ਐਟ ਯੂ, ਵੀ ਮੈਨੂੰ ਤੇਰੇ ਤੇ ਕੋਈ ਗੁੱਸਾ ਨਹੀਂ ਹੈਗਾ। ਸੋ ਕਹਿੰਦੇ ਵੀ ਬੜੇ ਹੱਸ ਕੇ ਉਹ ਕਹਿ ਰਹੀ ਆ। ਸੋ ਇਹ ਤੋਂ ਸ਼ਰੇਆਮ ਲੱਗ ਰਿਹਾ ਵੀ ਉਹ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਉਸ ਇਮੀਗ੍ਰੇਸ਼ਨ ਕਸਟਮ ਆਫਿਸਰ ਦਾ ਨਹੀਂ ਕਰਨਾ ਚਾਹੁੰਦੀ ਹੈਗੀ। ਸੋ ਇਹ ਅਲਫਾ ਨਿਊਜ਼ ਵਾਲਿਆਂ ਨੇ ਵੀ ਪੋਸਟ ਕੀਤੀ ਹੈਗੀ ਆ ਐਕਸ ਦੇ ਉੱਤੇ। 47 ਸੈਕਿੰਡ ਦੀ ਇਹ ਕਲਿੱਪ ਹੈਗੀ ਆ ਜੋ ਹੁਣ ਬਹੁਤ ਵਾਰ ਘੁੰਮ ਰਹੀ ਹੈਗੀ ਆ। JD ਵੈਂਸ ਨੇ ਤਾਂ ਸਿੱਧਾ ਹੀ ਕਹਿਤਾ ਸੀ ਵੀ ਉਹ ਮਾਰਨ ਦੀ ਕੋਸ਼ਿਸ਼ ਕਰਦੀ ਸੀ। ਸੋ ਇਸ ਕਰਕੇ ਜਿਹੜਾ ਆ ਉਹ ਜਿਹੜੇ ਕਸਟਮ ਵਾਲੇ ਆ ਉਹਨਾਂ ਨੇ ਐਕਸ਼ਨ ਲਿਆ ਆ ਤੇ ਅਸੀਂ ਪੂਰੇ ਉਹਨਾਂ ਦੇ ਨਾਲ ਆ। ਸੋ ਬਹੁਤ ਸਾਰਾ ਵਿਰੋਧ ਹੋ ਰਿਹਾ, ਬਹੁਤ ਸਾਰੇ ਕਾਂਗਰਸਮੈਨ, ਸੈਨੇਟਰਸ ਵੀ ਹੁਣ ਇਸ ਦੇ ਵਿਰੋਧ ਦੇ ਵਿੱਚ ਆਏ ਹੈਗੇ ਆ ਵੀ ਪੂਰੀ ਇਨਵੈਸਟੀਗੇਸ਼ਨ ਹੋਈ ਨਹੀਂ, ਤੁਸੀਂ ਇੱਕ ਤਰ੍ਹਾਂ ਜਿਹੜਾ ਸਿੱਧਾ ਹੀ ਆ ਉਹ ਡਿਸਾਈਡ ਕਰ ਦਿੱਤਾ ਹੈਗਾ। ਤੇ ਦੂਸਰੇ ਪਾਸੇ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਟਰੀਸ਼ੀਆ ਮੈਕਲੌਫਲਿਨ ਆ, ਉਹਨਾਂ ਨੇ ਕਿਹਾ ਵੀ ਫੁਟੇਜ ਜਿਹੜੀ ਆ ਉਹ ਓਥੈਂਟਿਕ ਆ। ਉਹਦੇ ਵਿੱਚ ਬਿਲਕੁਲ ਦਿਸ ਰਿਹਾ ਆ ਵੀ ਉਹ ਲਾ ਇਨਫੋਰਸਮੈਂਟ ਨੂੰ ਜਿਹੜਾ ਨੁਕਸਾਨ ਕਰਨਾ ਚਾਹੁੰਦੀ ਸੀ, ਆਪਣੀ ਵਹੀਕਲ ਨੂੰ ਵੈਪਨਾਈਜ਼ ਬਣਾਉਣਾ ਚਾਹੁੰਦੀ ਸੀ। ਤੇ ਅਮਰੀਕਨ ਪੀਪਲ ਕਹਿੰਦੀ ਵੀ ਵੀਡੀਓ ਵਾਚ ਕਰ ਸਕਦੇ ਹੈਗੇ ਆ। ਪਰ ਜੋ ਰੇਨੇ ਦੇ ਹੱਕ 'ਚ ਆਏ ਆ ਉਹ ਕਹਿ ਰਹੇ ਆ ਵੀ ਉਹ ਇੱਕ ਬਹੁਤ ਵਧੀਆ ਇਨਸਾਨ ਸੀ, ਪੋਏਟ ਸੀ, ਰਾਈਟਰ ਸੀ, ਤੇ ਇਦਾਂ ਦਾ ਕਦੇ ਉਹ ਸੋਚ ਵੀ ਨਹੀਂ ਸਕਦੀ ਵੀ ਕਿਸੇ ਦਾ ਜਿਹੜਾ ਨੁਕਸਾਨ ਆ ਉਹ ਹੋ ਜਾਏ। ਸੋ ਹੁਣ ਇਹ ਵੱਡਾ ਇਸ਼ੂ ਬਣਿਆ ਆ। ਟੋਟਲੀ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਲੋਕ ਡਿਵਾਈਡਡ ਹੈਗੇ ਆ। ਮੈਗਾ ਸਪੋਰਟਰਸ ਇਹ ਕਹਿ ਰਹੇ ਆ ਵੀ ਸਹੀ ਕੀਤਾ, ਜਿਹੜੇ ਦੂਸਰੇ ਪਾਸੇ ਆ ਉਹ ਕਹਿ ਰਹੇ ਆ ਵੀ ਨਹੀਂ, ਇਹ ਧੱਕਾ ਕੀਤਾ ਗਿਆ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਈਵਨ ਜਿਹੜੇ ਮੁਲਕ ਤੋਂ ਆਪਾਂ ਆਏ ਹਾਂ ਉੱਥੇ ਵੀ ਜਦੋਂ ਪ੍ਰੋਟੈਸਟ ਹੋ ਰਹੇ ਹੁੰਦੇ, ਚਾਹੇ ਜਿੱਦਾਂ ਦਾ ਵੀ ਕੋਈ ਵੀ ਪ੍ਰੋਟੈਸਟ ਹੋ ਰਿਹਾ ਹੋਵੇ, ਜਦੋਂ ਕੋਈ ਪੁਲਿਸ ਦੇ ਹੱਥੋਂ ਮਰ ਜਾਂਦਾ ਤਾਂ ਫਿਰ ਦੁਹਾਈ ਜਿਹੜੀ ਉਸ ਚੀਜ਼ ਦੀ ਕਾਫੀ ਜ਼ਿਆਦਾ ਪੈਂਦੀ ਹੁੰਦੀ ਆ। ਅਕਸਰ ਜਿਹੜਾ ਰਿਸਪੋਂਸੀਬਲ ਆ, ਜਿਹਨੇ ਲਾ ਇਨਫੋਰਸ ਕਰਨਾ, ਉਹਦੇ ਤੇ ਮੋਢਿਆਂ ਤੇ ਜ਼ਿਆਦਾ ਕਹਿੰਦੇ ਜ਼ਿੰਮੇਵਾਰੀ ਜਿਹੜੀ ਉਹ ਰਹਿੰਦੀ ਆ। ਪਰ ਕਿਉਂਕਿ ਹੁਣ ਪੋਲੀਟੀਕਲ ਸਪੈਕਟਰਮ ਇੱਦਾਂ ਦਾ ਬਣਿਆ ਪਿਆ ਆ, ਮਾਹੌਲ ਇੱਦਾਂ ਦਾ ਬਣਿਆ ਪਿਆ, ਜਿਸ ਕਰਕੇ ਇਸ ਮਸਲੇ ਦੇ ਉੱਤੇ ਲੋਕ ਜਿਹੜੇ ਉਹ ਡਿਵਾਈਡਡ ਹੀ ਨਜ਼ਰ ਜਿਹੜੇ ਆ ਰਹੇ ਨੇ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਇੱਕ ਹੋਰ ਵਸਨੀਕ ਮੌਤ ਦੀ ਭੇਂਟ ਚੜ੍ਹ ਗਿਆ ਆ ਕਿਉਂਕਿ ਉਸ ਨੂੰ ਵੀ ਮਸ਼ਰੂਮ ਪੋਇਜ਼ਨਿੰਗ ਹੋ ਗਈ। ਬਾਹਰ ਅਕਸਰ ਜੰਗਲਾਤ ਵਾਲੇ ਇਲਾਕੇ 'ਚ ਜਾ ਕੇ ਕਈ ਲੋਕ ਜਿਹੜੇ ਵਾਈਲਡ ਮਸ਼ਰੂਮਸ ਆ ਉਹ ਇਕੱਠੇ ਕਰਦੇ ਨੇ, ਫੋਰੇਜ ਕਰਦੇ ਨੇ ਤੇ ਬਾਅਦ ਦੇ ਵਿੱਚ ਉਹ ਛਕਦੇ ਨੇ। ਅਕਸਰ ਮਸ਼ਰੂਮਸ ਤੇ ਸਾਈਕੇਡੈਲਿਕ ਇਫੈਕਟ ਦੇ ਲਈ ਜਿਹੜੇ ਲੋਕ ਇੱਧਰ ਉੱਧਰ ਜਾ ਕੇ ਮਸ਼ਰੂਮਸ ਖਾਣ ਵਾਲੇ ਪਾਸੇ ਨੂੰ ਕੁਛ ਕੁ ਲੋਕ ਜਿਹੜੇ ਆ ਉਹ ਚਲੇ ਜਾਂਦੇ ਆ। ਸਟੇਟ ਦੇ ਵਿੱਚ ਪਹਿਲਾਂ ਹੀ ਇਹਨਾਂ ਕੁਛ ਮਸ਼ਰੂਮਸ ਦੇ ਕਰਕੇ ਜਿਹੜੀਆਂ ਪੋਇਜ਼ਨਿੰਗਸ ਆ ਉਹ ਸਾਹਮਣੇ ਆਈਆਂ ਸੀ, ਜ਼ਹਿਰੀਲੀਆਂ ਜਿਹੜੀਆਂ ਉਹ ਬਣ ਰਹੀਆਂ ਆ।
ਨਵੰਬਰ ਤੋਂ ਲੈ ਕੇ ਹੁਣ ਤੱਕ 35 ਅਜਿਹੇ ਕੇਸ ਸਾਹਮਣੇ ਜਿਹੜੇ ਉਹ ਆ ਚੁੱਕੇ ਹੈਗੇ ਆ। ਸੋ ਕੈਲੀਫੋਰਨੀਆ ਦਾ ਇੱਕ ਬੰਦਾ ਉਸ ਦੀ ਜਿਹੜੀ ਹੁਣ ਮੌਤ ਹੋਈ ਆ। 18 ਨਵੰਬਰ ਤੋਂ 4 ਜਨਵਰੀ ਦੇ ਦਰਮਿਆਨ 35 ਕੇਸ ਰਿਕਾਰਡ ਹੋਏ ਆ। ਐਵਰੇਜ ਜੇ ਓਵਰਆਲ ਦੇਖਿਆ ਜਾਵੇ ਤਾਂ 5 ਘੱਟ ਨੇ ਐਵਰੇਜ ਦੇ ਜਿਹੜੇ ਉਹ ਨਾਲੋਂ, ਪਰ ਜਿਹੜੀਆਂ ਮੌਤਾਂ ਹੋਣੀਆਂ ਇਹ ਥੋੜ੍ਹੀਆਂ ਜਿਹੀਆਂ ਕਹਿੰਦੇ ਵੀ ਇਸ ਟਾਈਮ ਗੈਰ ਕੁਦਰਤੀ ਜਿਹੜੀਆਂ ਉਹ ਲੱਗ ਰਹੀਆਂ ਵੀ ਇਹ ਜ਼ਿਆਦਾ ਹੋ ਰਹੀਆਂ ਆ। ਸੋ ਉਹਨਾਂ ਨੇ ਬਾਰ-ਬਾਰ ਲੋਕਾਂ ਨੂੰ ਇਹ ਹਦਾਇਤਾਂ ਦਿੱਤੀਆਂ ਆ ਵੀ ਜੇ ਤੁਸੀਂ ਭਾਈ ਮਸ਼ਰੂਮ ਫੋਰੇਜ ਕਰਕੇ ਖਾ ਰਹੇ ਆ, ਉੱਥੇ ਜੰਗਲ 'ਚ ਜਾ ਕੇ ਖਾ ਰਹੇ ਆ, ਤਾਂ ਇਹ ਕੰਮ ਨਾ ਕਰੋ। ਮਸ਼ਰੂਮਸ ਦੇ ਬਾਰੇ ਕਹਿੰਦੇ ਵੀ ਪੱਕਿਆਂ ਜਿਹੜੇ ਖਾਸ ਕਰਕੇ ਆਮ ਲੋਕ ਆ ਉਹ ਕਹਿ ਨਹੀਂ ਸਕਦੇ ਹੁੰਦੇ ਵੀ ਇਹਦੇ ਵਿੱਚ ਪੋਇਜ਼ਨ ਹੈ ਜਾਂ ਨਹੀਂ। ਸੋ ਡਾਕਟਰ ਵੀ ਸਾਰਿਆਂ ਨੂੰ ਇਹੀ ਸਲਾਹ ਜਿਹੜੇ ਉਹ ਦੇ ਰਹੇ ਆ ਵੀ ਇਹਦੇ ਕਰਕੇ ਜਿਹੜਾ ਉਹ ਨਾ ਹੋਵੇ। ਕਹਿੰਦੇ ਵੀ ਅਰਲੀ ਰੇਨਸ ਤੇ ਮਿਡ ਫਾਲ ਉਹਦੇ ਨਾਲ ਜਿਹੜਾ ਇਹ ਟੌਕਸਿਕ ਡੈਥ ਕੈਪ ਮਸ਼ਰੂਮ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਜ਼ਿਆਦਾ ਉੱਗ ਰਹੀਆਂ ਆ, ਜਿਹੜੀਆਂ ਵੈਸੇ ਖਾਧੀਆਂ ਜਾਣ ਵਾਲੀਆਂ ਮਸ਼ਰੂਮਸ ਵਰਗੀਆਂ ਇਹ ਵੇਖਣ ਨੂੰ ਲੱਗਦੀਆਂ ਆ, ਤੇ ਲੋਕ ਗਲਤੀ ਦੇ ਨਾਲ ਇਹਨੂੰ ਕੰਜ਼ਿਊਮ ਕਰ ਲੈਂਦੇ ਨੇ ਤੇ ਫਿਰ ਇਹਨਾਂ ਦੀਆਂ ਜਿਹੜੀਆਂ ਉਹ ਮੌਤਾਂ ਹੋ ਰਹੀਆਂ ਨੇ। ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਯੂਐਸ ਦੀਆਂ ਵੱਡੀਆਂ ਆਇਲ ਦੀਆਂ ਕੰਪਨੀਆਂ ਹੈਗੀਆਂ ਆ, ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਇਹ ਕਿਹਾ ਵੀ ਅਸੀਂ ਕਮਿਟਡ ਨਹੀਂ ਹੈਗੇ ਤੁਹਾਡੇ ਵੈਨਜ਼ੂਏਲਾ ਵਾਲੇ ਮੁੱਦੇ ਦੇ ਉੱਤੇ। ਹਾਂ ਠੀਕ ਆ, ਕੁਛ ਇਨਵੈਸਟ ਕਰ ਸਕਦੇ ਆ, ਪਰ ਪੂਰੀ ਕਮਿਟਮੈਂਟ ਅਸੀਂ ਨਹੀਂ ਦੇ ਸਕਦੇ ਹੈਗੇ। ਹਾਲਾਂਕਿ ਕਹਿੰਦੇ ਵੀ ਸਾਡਾ ਇੰਟਰਸਟ ਜ਼ਰੂਰ ਹੈਗਾ। ਐਕਸਨ ਤੇ ਹੋਰ ਜਿਹੜੇ ਵੱਡੇ ਜਾਇੰਟਸ ਹੈਗੇ ਆ ਤੇਲ ਕੰਪਨੀਆਂ ਦੇ, ਉਹਨਾਂ ਨੇ ਟਰੰਪ ਨੂੰ ਇਹ ਕਿਹਾ ਵੀ ਜਦੋਂ ਤੱਕ ਉੱਥੇ ਯੂਐਸ ਦੀ ਮਿਲਟਰੀ ਨਹੀਂ ਹੈਗੀ ਜਾਂ ਸਾਡੀ ਕੋਈ ਸੇਫਟੀ ਨਹੀਂ ਹੈਗੀ, ਅਸੀਂ ਉੱਥੇ ਮਨੀ ਨਹੀਂ ਸਪੈਂਡ ਕਰ ਸਕਦੇ ਹੈਗੇ। ਟਰੰਪ ਹੁਣੀ ਇਹ ਕਹਿੰਦੇ ਆ ਵੀ ਯੂਐਸ ਤੇ ਹੋਰ ਜਿਹੜੀਆਂ ਕੰਪਨੀਆਂ $100 ਬਿਲੀਅਨ ਦੇ ਕਰੀਬ ਵੈਨਜ਼ੂਏਲਾ 'ਚ ਸਪੈਂਡ ਕਰਨਗੀਆਂ, ਤੇ ਤੁਸੀਂ ਡਾਇਰੈਕਟਲੀ ਜਿਹੜਾ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਹੀ ਗੱਲਬਾਤ ਕਰੋਗੇ। ਇਹਦੇ ਵਿੱਚ ਵੈਨਜ਼ੂਏਲਾ ਦੀ ਸਰਕਾਰ ਜਿਹੜੀ ਆ ਉਹ ਨਹੀਂ ਇਨਵੋਲਵ ਹੋਊਗੀ। ਐਕਸਨ ਦੇ CEO ਡੈਰਨ ਵੁਡਸ ਉਹਨਾਂ ਨੇ ਕਿਹਾ ਵੀ ਵੈਨਜ਼ੂਏਲਾ ਇਸ ਟਾਈਮ ਅਨਇਨਵੈਸਟੇਬਲ ਹੈਗਾ। ਜਦੋਂ ਤੱਕ ਕੋਈ ਸਿਗਨੀਫੀਕੈਂਟ ਚੇਂਜ ਨਹੀਂ ਹੁੰਦੀ ਉੱਥੇ ਕਮਰਸ਼ੀਅਲ ਫਰੇਮਵਰਕ ਦੇ ਵਿੱਚ, ਉੱਥੇ ਦੇ ਲੀਗਲ ਸਿਸਟਮ ਦੇ ਵਿੱਚ, ਸਾਡੇ ਲਈ ਇਹ ਜ਼ਿਆਦਾ ਪੋਸੀਬਲ ਨਹੀਂ ਹੈਗਾ। ਕਨੋਕੋ ਫਿਲਿਪਸ ਦੇ CEO ਰਾਇਨ ਲੇਂਸ ਉਹਨਾਂ ਨੇ ਵੀ ਕੌਸ਼ਨ ਕੀਤਾ ਹੈਗਾ। ਕਹਿੰਦੇ ਭਈ ਐਕਸਪੋਰਟ ਇੰਪੋਰਟ ਬੈਂਕ ਆਫ ਯੂਐਸ ਲੋਨ ਨੂੰ ਲੈ ਕੇ, ਕਰਜ਼ੇ ਨੂੰ ਲੈ ਕੇ ਕਿਸ ਤਰ੍ਹਾਂ ਹੋਊਗਾ ਇਹ ਵੀ ਡਿਸਾਈਡ ਨਹੀਂ ਹੈਗਾ। ਸ਼ੈਵਰਨ ਸਿਰਫ ਇੱਕੋ ਇੱਕ ਜਿਹੜੀ ਯੂਐਸ ਦੀ ਕੰਪਨੀ ਆ ਜੋ ਵੈਨਜ਼ੂਏਲਾ ਦੇ ਵਿੱਚ ਆਪਰੇਟ ਕਰ ਰਹੀ ਆ। ਉਹ ਵੀ ਇਹ ਕਹਿ ਰਹੇ ਆ ਕਿ ਸਾਡਾ ਜਿਹੜਾ ਮੇਨ ਕੰਸਰਨ ਆ ਸੇਫਟੀ ਆਫ ਆਵਰ ਪੀਪਲ ਤੇ ਜਾਂ ਇੰਟੈਗ੍ਰਿਟੀ ਆਫ ਆਵਰ ਐਸੈਟਸ ਕੰਪਲਾਈਂਸ ਦੇ ਨਾਲ ਲੈ ਕੇ। ਸੋ ਵੈਨਜ਼ੂਏਲਾ ਦੇ ਕੋਲ ਬਹੁਤ ਵੱਡਾ ਆਇਲ ਰਿਜ਼ਰਵ ਆ। ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਤੇਲ ਦੇ ਰਿਜ਼ਰਵਸ ਆ ਉਹ ਵੈਨਜ਼ੂਏਲਾ ਦੇ ਵਿੱਚ ਹੈਗੇ ਆ। ਪਰ ਕਿਉਂਕਿ ਸਰਕਾਰ ਉੱਥੇ ਕਾਮਰੇਡਾਂ ਦੀ ਸੀਗੀ, ਉਹਨਾਂ ਨੇ ਸਾਰੇ ਜਿਹੜੇ ਕੰਪਨੀਆਂ ਸੀਗੀਆਂ ਉਹਨਾਂ ਨੂੰ ਆਪਣੇ ਅੰਡਰ ਲੈ ਲਿਆ ਸੀ। ਸੋ ਦੂਜੀਆਂ ਕੰਪਨੀਆਂ ਹੁਣ ਜਿਹੜੀਆਂ ਆ ਉੱਥੇ ਜਾ ਕੇ ਖੁਸ਼ ਨਹੀਂ ਹੈਗੀਆਂ। ਜੀ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਆਪਣੇ ਦੂਜੇ ਕਾਰਜਕਾਲ ਦੇ ਅਖੀਰਲੇ ਸਾਲ ਦੇ ਵਿੱਚ ਕਹਿ ਸਕਦੇ ਹਾਂ ਵੀ ਆਪਣਾ ਅਖੀਰਲਾ ਬਜਟ ਪ੍ਰਪੋਜ਼ਲ ਪੇਸ਼ ਕੀਤਾ ਹੈਗਾ ਆ। ਸੋ ਇਹਦੇ ਵਿੱਚ ਜਿਹੜਾ ਉਹ ਕਹਿੰਦੇ ਵੀ ਦੱਸ ਰਹੇ ਆ ਕੁੱਲ $348.9 ਬਿਲੀਅਨ ਦੀ ਲਾਗਤ ਦਾ ਕੈਲੀਫੋਰਨੀਆ ਦਾ ਬਜਟ ਰਿਲੀਜ਼ ਕੀਤਾ ਗਿਆ 2026-2027 ਦੇ ਵਿੱਚ। ਇਹਦੇ ਵਿੱਚ ਹੁਣ ਜਿਹੜਾ ਪ੍ਰੋਜੈਕਟਡ ਡੈਫਿਸਿਟ ਆ ਉਹ 2.9 ਬਿਲੀਅਨ ਯਾਨੀ ਕਿ $3 ਬਿਲੀਅਨ ਦੇ ਘਾਟੇ ਵਾਲਾ ਬਜਟ ਆ। ਕਿਸੇ ਟਾਈਮ ਦੇ ਉੱਤੇ ਇਹ 18 ਤੋਂ 19 ਬਿਲੀਅਨ ਦੇ ਜਿਹੜੇ ਘਾਟੇ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਸੀ। ਜਿਹੜਾ LAO ਜਿਹੜੇ ਦੇਖਦੇ ਆ ਬਜਟ ਦੇ ਪ੍ਰਪੋਜ਼ਲ ਨੂੰ, ਉਹਨਾਂ ਨੇ ਇਹ ਕਿਆਸਰਾਈ ਲਾਈ ਸੀ ਵੀ ਇਹ 18 ਬਿਲੀਅਨ ਦੇ ਘਾਟੇ ਵਾਲਾ ਬਜਟ ਹੋਊਗਾ ਇਸ ਫਾਈਨੈਂਸ਼ੀਅਲ ਈਅਰ ਦਾ। ਪਰ ਗਵਰਨਰ ਨਿਊਸਮ ਸਟੇਟ ਆਫ ਦਾ ਸਟੇਟ ਐਡਰੈਸ ਦੇ ਵਿੱਚ ਅਤੇ ਉਸ ਤੋਂ ਬਾਅਦ 'ਚ ਉਹਨਾਂ ਨੇ ਅੱਜ ਜਿਹੜਾ ਪ੍ਰਪੋਜ਼ਲ ਰਿਲੀਜ਼ ਕੀਤਾ ਕਿਹਾ ਵੀ ਮਹਿਜ $3 ਬਿਲੀਅਨ ਦਾ, ਉਹ 3 ਬਿਲੀਅਨ ਘੱਟ ਨਹੀਂ ਹੁੰਦਾ ਪਰ 18 ਦੇ ਮੁਕਾਬਲੇ ਘੱਟ ਲੱਗਦਾ ਆ। ਇਹਦੇ ਵਿੱਚ ਕਹਿੰਦੇ ਵੀ $23 ਬਿਲੀਅਨ ਰਿਜ਼ਰਵ ਦੇ ਵਿੱਚ ਰੱਖਿਆ ਜਾਊਗਾ, ਜਿਹਦੇ 'ਚ $14.4 ਬਿਲੀਅਨ ਰੇਨੀ ਡੇ ਫੰਡ ਹੋਊਗਾ। $42 ਬਿਲੀਅਨ ਤੋਂ ਵੱਧ ਕਹਿੰਦੇ ਵੀ ਆਉਂਦੇ 3 ਸਾਲਾਂ ਦੇ ਵਿੱਚ ਐਡੀਸ਼ਨਲ ਰੈਵਨਿਊ ਕਹਿੰਦੇ ਜਨਰੇਟ ਹੋਣ ਜਾ ਰਿਹਾ ਆ। ਕਿੱਦਾਂ ਹੋਣ ਜਾ ਰਿਹਾ ਆ ਉਹ ਉਹਦੇ ਉੱਤੇ ਇਹਨਾਂ ਨੇ ਪਰਦਾ ਹੀ ਪਾ ਕੇ ਜਿਹੜਾ ਉਹ ਰੱਖਿਆ ਆ। ਸੋ ਗੱਲਾਂ ਘੁਮਾਉਣ ਫਿਰਾਉਣ ਵਾਲੇ ਪਾਸੇ ਨੂੰ ਗਵਰਨਰ ਨਿਊਸਮ ਆ ਉਹ ਕਹਿ ਰਹੇ ਆ। ਉਹਨਾਂ ਨੇ ਨਾਲ ਇਹ ਦਾਅਵਾ ਕੀਤਾ ਵੀ ਦਸੰਬਰ ਦੇ ਜਿਹੜੇ ਰੈਵਨਿਊ ਆ ਜਿੰਨੀ ਕਿਆਸਰਾਈ ਲਾਈ ਗਈ ਸੀ ਉਹਦੇ ਨਾਲੋਂ $3 ਬਿਲੀਅਨ ਵੱਧ
ਜਿਹੜੇ ਉਹ ਹੋਏ ਆ, ਤੇ ਕਹਿੰਦੇ ਵੀ ਉਸ ਨੂੰ ਅਜੇ ਇਨਕਲੂਡ ਨਹੀਂ ਕੀਤਾ ਗਿਆ ਹੈਗਾ। ਸੋ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਦਾ ਆਪਣਾ ਅਖੀਰਲਾ ਜਿਹੜਾ ਬਜਟ ਆ ਉਸ ਨੂੰ ਉਹਨਾਂ ਨੇ ਰਿਵੀਲ ਕੀਤਾ ਆ, ਤੇ ਇਹ ਜਿਹੜਾ ਕੁੱਲ ਕਹਿ ਰਹੇ ਆ ਵੀ ਤਕਰੀਬਨ 23 ਤੋਂ 24 ਬਿਲੀਅਨ ਡਾਲਰ ਸਟੇਟ ਦੇ ਰਿਜ਼ਰਵ ਦੇ ਵਿੱਚ, 14 ਬਿਲੀਅਨ ਡਾਲਰ ਰੇਨੀ ਡੇ ਫੰਡ ਦੇ ਵਿੱਚ ਹੋਊਗਾ, ਤੇ 3 ਬਿਲੀਅਨ ਡਾਲਰ ਦੇ ਘਾਟੇ ਵਾਲਾ ਬਜਟ ਹੀ ਜਿਹੜਾ ਇਹ ਰਿਹਾ ਹੈਗਾ ਆ। ਸੋ ਇਹ ਉਹਨਾਂ ਨੇ ਆંકੜੇ ਜਿਹੜੇ ਉਹ ਪੇਸ਼ ਜਿਹੜੇ ਉਹ ਕੀਤੇ ਆ। ਕਹਿੰਦੇ ਵੀ TK to 12 ਜਿਹੜੇ ਸਕੂਲ ਆ ਉਹਨਾਂ ਦੀ ਗਵਰਨੈਂਸ ਤੇ ਅਕਾਊਂਟੇਬਿਲਿਟੀ ਦੇ ਉੱਤੇ ਮਨੀ ਜਿਹੜੀ ਉਹ ਖਰਚੀ ਜਾਵੇਗੀ। ਹਾਊਸਿੰਗ ਤੇ ਹੋਮਲੈਸਨੈਸ ਏਜੰਸੀ ਫਰੇਮਵਰਕ ਆ ਉਹ ਤਿਆਰ ਕੀਤਾ ਜਾਊਗਾ। ਅਜੇ ਤੱਕ ਇਹ ਨਹੀਂ ਦੱਸ ਸਕੇ ਵੀ ਜਿਹੜਾ 23-24 ਬਿਲੀਅਨ ਡਾਲਰ ਹੋਮਲੈਸਨੈਸ ਦੇ ਉੱਤੇ ਲਾਇਆ ਆ ਉਹ ਕਿਹੜੇ ਖੂਹ ਖਾਤੇ ਜਿਹੜਾ ਇਹਨਾਂ ਨੇ ਪਾ ਦਿੱਤਾ ਹੈਗਾ ਆ। ਸੋ ਕਈ ਤਰੀਕੇ ਦੀ ਜਿਹੜੀ ਸਪੈਂਡਿੰਗ ਹੈ ਇਸ ਦੇ ਵਿੱਚ ਇਹਨਾਂ ਨੇ ਲਾਨੀ ਆ, ਤੇ ਕਹਿੰਦੇ ਸਕੂਲਸ ਦੇ ਉੱਤੇ ਤੇ ਸਟੂਡੈਂਟਸ ਦੇ ਉੱਤੇ ਕਾਫੀ ਜ਼ਿਆਦਾ ਇਹਨਾਂ ਨੇ ਹੁਣ ਫੋਕਸ ਕਰਨਾ ਆ। ਬਿਫੋਰ, ਆਫਟਰ ਤੇ ਸਮਰ ਸਕੂਲ ਪ੍ਰੋਗਰਾਮਸ ਨੂੰ ਪੂਰੀ ਤਰ੍ਹਾਂ ਫੰਡ ਕਰਨ ਦੇ ਲਈ ਇਹਨਾਂ ਨੇ ਇਸ ਦੇ ਵਿੱਚ ਮਨੀ ਰੱਖੀ ਆ। ਯੂਨੀਵਰਸਲ ਸਕੂਲ ਮੀਲਸ ਨੂੰ ਲੈ ਕੇ, ਕਮਿਊਨਿਟੀ ਸਕੂਲਸ ਨੂੰ ਜਿਹੜਾ ਲੈ ਕੇ, ਲਿਟਰੇਸੀ ਸਾਰੇ ਸਟੂਡੈਂਟਸ ਦੀ ਜਿਹੜੀ ਉਹ ਵਧੇ ਉਸ ਨੂੰ ਇੰਪਰੂਵ ਕਰਨ ਦੇ ਲਈ ਕਾਫੀ ਜ਼ਿਆਦਾ ਜਿਹੜੀ ਮਨੀ ਇਸ ਵਾਰ ਨਾਲ ਦੇ ਨਾਲ ਰੱਖੀ ਜਿਹੜੀ ਹੋ ਗਈ ਆ। ਅਫੋਰਡੇਬਲ ਹਾਊਸਿੰਗ ਤੇ ਜਿਹੜੀ ਵਾਈਲਡ ਫਾਇਰ ਤੋਂ ਰਿਕਵਰੀ ਦੇ ਲਈ ਉਹਦੇ ਲਈ ਵੀ ਜਿਹੜੀ ਆ ਮਨੀ ਆ ਉਹ ਨਾਲ ਦੇ ਨਾਲ ਰੱਖੀ ਆ। ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜ਼ੀਰੋ ਮਿਸ਼ਨ ਵਹੀਕਲਸ ਦੇ ਜਿਹੜੇ ਇਨਸੈਂਟਿਵਸ ਆ ਉਹ ਨਵੇਂ ਪ੍ਰਪੋਜ਼ ਕੀਤੇ ਜਿਹੜੇ ਉਹ ਜਾ ਰਹੇ ਆ। ਸੋ ਇਲੈਕਟ੍ਰਿਕ ਵਹੀਕਲਸ ਦੇ ਲਈ ਜਾਂ ਜ਼ੀਰੋ ਮਿਸ਼ਨ ਵਹੀਕਲਸ ਦੇ ਲਈ EV ਰਿਬੇਟਸ ਜਿਹੜੀਆਂ ਉਹ ਹੋਣਗੀਆਂ। ਫੈਡਰਲ ਸਰਕਾਰ ਦੀਆਂ ਜਿਹੜੀਆਂ ਰੀਬੇਟਸ ਆ ਉਹ ਖਤਮ ਜਿਹੜੀਆਂ ਉਹ ਕਰ ਦਿੱਤੀਆਂ ਗਈਆਂ ਆ, ਜਿਹਦੇ ਕਰਕੇ EV ਜਿਹੜੀਆਂ ਕਾਰ ਸੇਲਸ ਆ ਉਹ ਘਟਣ ਦਾ ਇਹਨਾਂ ਨੂੰ ਡਰ ਆ। ਤੇ ਕਹਿੰਦੇ ਵੀ ਕੈਲੀਫੋਰਨੀਆ ਦਾ ਜਿਹੜਾ ਸੂਬਾ ਉਹ ਆਪਣੇ ਪੱਧਰ ਦੇ ਉੱਤੇ ਹੁਣ ਵੱਧ ਜਿਹੜੇ ਰੀਬੇਟਸ ਆ EV ਦੇ ਸਟੇਟ ਵੱਲੋਂ ਦੇਣ ਵੱਲ ਨੂੰ ਅੱਗੇ ਕਦਮ ਵਧਾਵੇਗਾ। ਜੀ, ਅਗਲੀ ਖਬਰ ਵੱਲ ਚੱਲੀਏ। ਅੱਜ ਜਿਸ ਹਿਸਾਬ ਦੇ ਨਾਲ ਪਹਿਲਾਂ ਖਬਰ ਸਾਂਝੀ ਕੀਤੀ ਆ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਵੱਖ-ਵੱਖ ਅਮਰੀਕਾ ਦੇ ਜਿਹੜੇ ਬਿਗ ਜਿਹੜੀਆਂ ਤੇਲ ਦੀਆਂ ਕੰਪਨੀਆਂ ਆ ਉਹਨਾਂ ਦੇ ਨਾਲ ਮੀਟਿੰਗ ਕਰ ਰਹੇ ਸੀ, ਉਸ ਟਾਈਮ ਦੇ ਉੱਤੇ ਜਿਹੜਾ ਗ੍ਰੀਨਲੈਂਡ ਦਾ ਕੁਐਸਚਨ ਵੀ ਉਹਨਾਂ ਦੇ ਸਾਹਮਣੇ ਆਇਆ। ਪ੍ਰੈਸ ਰਿਪੋਰਟਰਸ ਨੇ ਜਦੋਂ ਪੁੱਛਿਆ ਗ੍ਰੀਨਲੈਂਡ ਦੇ ਸੰਬੰਧ ਦੇ ਵਿੱਚ, ਤੇ ਟਰੰਪ ਉਹਨਾਂ ਨੇ ਕਿਹਾ ਵੀ US ਮਸਟ ਓਨ ਗ੍ਰੀਨਲੈਂਡ ਟੂ ਬਲੌਕ ਐਂਬੀਸ਼ਨਸ ਆਫ ਚਾਈਨਾ ਐਂਡ ਰਸ਼ੀਆ। ਤੇ ਗ੍ਰੀਨਲੈਂਡ ਨੂੰ ਤਾਂ ਅਮਰੀਕਾ ਨੂੰ ਲੈਣਾ ਹੀ ਲੈਣਾ ਹੈਗਾ ਆ, ਤਾਂ ਕਿ ਜੋ ਚਾਈਨਾ ਤੇ ਰਸ਼ੀਆ ਉੱਥੇ ਕੋਸ਼ਿਸ਼ ਕਰ ਰਿਹਾ ਆ ਉਹਨੂੰ ਕੰਟਰੋਲ ਕਰਨ ਦੀ, ਉਸ ਨੂੰ ਜਿਹੜਾ ਆ ਧੱਕਾ ਮਾਰਿਆ ਜਾ ਸਕੇ। ਸੋ ਇਹ ਇੱਕ ਵੱਡਾ ਕੁਐਸਚਨ ਆਇਆ। ਸੋ ਬਾਰ-ਬਾਰ ਹੁਣ ਗ੍ਰੀਨਲੈਂਡ ਨੂੰ ਲੈ ਕੇ ਜੋ ਹੁਣ ਬਹੁਤ ਸਾਰੇ ਪੱਤਰਕਾਰ ਵੱਖ-ਵੱਖ ਮੁਲਕਾਂ ਦੇ ਗ੍ਰੀਨਲੈਂਡ 'ਚ ਪਹੁੰਚੇ ਹੋਏ ਆ, ਉੱਥੇ ਦੇ ਲੋਕਾਂ ਦੇ ਜਿਹੜੇ ਵਿਊ ਪੁਆਇੰਟ ਲੈ ਰਹੇ ਆ, ਜੋ ਕਿ ਸਾਰੇ ਹੀ ਕਹਿ ਰਹੇ ਆ ਵੀ ਨਹੀਂ, ਅਸੀਂ ਅਮਰੀਕਾ ਦੇ ਨਾਲ ਨਹੀਂ ਰਲਣਾ ਚਾਹੁੰਦੇ ਹੈਗੇ। ਪਰ ਬਾਰ-ਬਾਰ ਪ੍ਰੈਜ਼ੀਡੈਂਟ ਟਰੰਪ ਹੋਣਾ ਵੱਲੋਂ ਕਹਿਣਾ ਤੇ ਇੱਕ ਸਪੈਸ਼ਲ ਐਨਵੋਏ ਵੀ ਲਾ ਦਿੱਤਾ ਗਿਆ ਹੈਗਾ, ਤੇ ਸੋ ਲੱਗਦਾ ਹੈ ਵੀ ਬਹੁਤ ਛੇਤੀ ਟਰੰਪ ਹੁਣੀ ਕੋਈ ਨਾ ਕੋਈ ਐਕਸ਼ਨ ਕਰਨ ਜਾ ਰਹੇ ਹੈਗੇ ਆ। ਤੇ ਉਹਨਾਂ ਨੇ ਇਹ ਕਿਹਾ ਵੀ ਅਲਟੀਮੇਟਲੀ ਸਾਡੇ ਲਈ ਇਹ ਸੇਫਟੀ ਦਾ ਬਹੁਤ ਵੱਡਾ ਇਸ਼ੂ ਆ, ਤੇ ਇਹ ਅਮਰੀਕਾ ਦੇ ਕੋਲੇ ਹੋਣਾ ਚਾਹੀਦਾ। ਹਾਲਾਂਕਿ ਅਮਰੀਕਾ ਦੀ ਫੌਜ ਆਲਰੇਡੀ ਉੱਥੇ ਹੈਗੀ ਆ। ਕਹਿੰਦੇ ਵੀ ਅਸੀਂ ਦੂਜੇ ਮੁਲਕਾਂ ਦੀਆਂ ਜਿਹੜੀਆਂ ਲੀਜ਼ਸ ਆ ਉਹਨਾਂ ਦੀ ਸੇਫਟੀ ਲਈ ਸਿਕਿਉਰਿਟੀ ਲਈ ਨਹੀਂ ਉੱਥੇ, ਜੇ ਅਸੀਂ ਆਪਾਂ ਕਿਸੇ ਚੀਜ਼ ਨੂੰ ਓਨ ਕਰਦੇ ਹੈਗੇ ਆ ਫਿਰ ਆਪਾਂ ਉੱਥੇ ਰਹਾਂਗੇ। ਸੋ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਾਪਰਦਾ, ਪਰ ਵੈਨਜ਼ੂਏਲਾ ਤੋਂ ਬਾਅਦ ਹੁਣ ਗ੍ਰੀਨਲੈਂਡ ਜਿਹੜਾ ਆ ਉਹ ਬੜਾ ਹੌਟ ਇਸ਼ੂ ਬਣਿਆ ਹੋਇਆ ਹੈ। ਜੀ, ਪਿਛਲੀ ਖਬਰ ਦੇ ਵਿੱਚ ਐਡ ਕਰਦੇ ਜਾਈਏ ਜਿਹੜਾ EV ਜਿਹੜੀਆਂ ਟੈਕਸ ਰੀਬੇਟ ਆ ਤੇ ਜਿਹੜੇ ਉਹਦੇ ਵਿੱਚ ਦੱਸ ਜਾਈਏ, ਗਵਰਨਰ ਨਿਊਸਮ ਦੇ ਇਸ ਬਜਟ ਦੇ ਵਿੱਚ 200 ਮਿਲੀਅਨ ਡਾਲਰ ਰੱਖਿਆ ਜਿਹੜਾ ਹੋ ਗਿਆ 7500, ਜਿੰਨਾ ਦੱਸਿਆ ਵੀ ਜਿਹੜਾ ਸਟੇਟ ਟੈਕਸ ਰਿਡਕਸ਼ਨ ਆ ਫੈਡਰਲ ਦੀ ਉਹ ਜਿਹੜੀ ਉਹ ਬੰਦ ਕਰ ਦਿੱਤੀ ਗਈ ਸੀਗੀ। ਸੋ ਇਹਨਾਂ ਦੇ ਦੁਆਰਾ ਹੁਣ 200 ਮਿਲੀਅਨ ਡਾਲਰ ਨਵੀਆਂ EV ਗੱਡੀਆਂ ਖਰੀਦਣ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਰੱਖਿਆ ਜਿਹੜਾ ਉਹ ਗਿਆ ਆ। ਸੋ ਇਹਦੇ ਨਾਲ ਜਿਹੜੇ ਕੈਲੀਫੋਰਨੀਆ 에ਅਰ ਰਿਸੋਰਸ ਬੋਰਡ ਵਾਲੇ ਕਿੱਦਾਂ ਇਸ ਦੀ ਵੰਡਣਗੇ ਇਸ ਨੂੰ, ਉਹ ਇਹਨਾਂ ਦੇ ਤੌਰ ਦੇ ਉੱਤੇ ਜਿਹੜਾ ਹੁਣ ਰੱਖਿਆ ਜਿਹੜਾ ਉਹ ਜਾਣਾ ਆ। ਸੋ EV ਗੱਡੀਆਂ ਜ਼ਿਆਦਾ ਵਿਕਣ, ਇਸ ਦੇ ਉੱਤੇ ਜਿਹੜਾ ਇਹਨਾਂ ਦਾ ਜ਼ਰੂਰ ਜ਼ੋਰ ਜਿਹੜਾ ਉਹ ਨਾਲ ਦੇ ਨਾਲ ਲੱਗਾ ਹੋਇਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। ਇਹ ਖਬਰ ਸਟਾਕਟਨ ਦੇ ਇੱਕ ਜਿਹੜੇ ਆ ਪਰਮਜੀਤ ਸਿੰਘ ਨਾਂ ਦੇ ਬੰਦੇ ਦੀ ਆ ਰਹੀ ਆ। ਸੈਨ ਮਕੀਨ ਕਾਉਂਟੀ ਜੇਲ੍ਹ ਦੇ ਵਿੱਚ ਹੋਮਿਸਾਈਡ ਦੇ ਦੋਸ਼ਾਂ ਅਧੀਨ ਪਰਮਜੀਤ ਸਿੰਘ 35 ਸਾਲ ਦਾ, ਉਸ ਨੂੰ ਜਿਹੜਾ ਬੁੱਕ ਕਰ ਦਿੱਤਾ ਗਿਆ ਹਿਰਾਸਤ ਦੇ ਵਿੱਚ
ਜਿਹੜਾ ਉਹ ਕੀਤਾ ਆ, ਇਸ ਨੂੰ ਅਰੈਸਟ ਕੀਤਾ ਗਿਆ ਸੀਗਾ 25 ਨਵੰਬਰ ਦੀ ਸਟਾਕਟਨ ਦੇ ਵਿੱਚ ਵਾਪਰੀ ਜਿਹੜੀ ਘਟਨਾ ਆ ਉਸ ਦੇ ਬਾਬਤ। ਜਿਹੜੀ ਸਟਾਕਟਨ ਦੀ ਪੁਲਿਸ ਉਹਨਾਂ ਨੇ ਦੱਸਿਆ ਵੀ 26 ਨਵੰਬਰ ਨੂੰ ਸ਼ਾਮੀ 3 ਵਜੇ ਜਿਹੜੇ ਆਫਸਰ ਇੱਕ ਫੋਲੋ ਅਪ ਇਨਵੈਸਟੀਗੇਸ਼ਨ ਇਸ ਕੇਸ ਦੀ ਕਰ ਰਹੇ ਸੀ, ਇੱਕ ਕਥਿਤ ਤੌਰ ਦੇ ਉੱਤੇ ਹੋਮੋਸਾਈਡ ਦੀ। 31 ਸਾਲਾਂ ਦੀ ਇੱਕ ਜਿਹੜੀ ਔਰਤ ਆ ਉਹ ਆਪਣੇ ਘਰ ਦੇ ਵਿੱਚ ਜਿਹੜਾ ਏਰੀਆ ਲੀਡੋ ਸਰਕਲ ਤੇ ਮਨੀਸ਼ੀਅਨ ਡਰਾਈਵ ਆ ਉੱਥੇ ਸਟੈਬ ਵੂਨ ਦੇ ਨਾਲ ਮ੍ਰਿਤ ਜਿਹੜੀ ਉਹ ਪਾਈ ਗਈ ਸੀਗੀ। ਸੋ ਪੁਲਿਸ ਨੇ ਕਹਿੰਦੇ ਵੀ ਡਿਪਾਰਟਮੈਂਟ ਨੇ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਆ। ਸੋ ਕਹਿੰਦੇ ਵੀ ਸਟੈਬਿੰਗ ਕਿਉਂ ਵਾਪਰੀ ਆ ਇਹਦੇ ਬਾਰੇ ਜਿਹੜਾ ਹੁਣ ਜਾਂਚ ਆ ਉਹ ਚੱਲ ਰਹੀ ਆ। ਪਤਾ ਇਹ ਲੱਗਾ ਆ ਵੀ ਇਸ ਨੂੰ ਆਊਟ ਆਫ ਸਟੇਟ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਸੋ ਕਥਿਤ ਤੌਰ ਦੇ ਉੱਤੇ ਇਹ ਮੰਨਿਆ ਜਾ ਰਿਹਾ ਵੀ ਪਰਮਜੀਤ ਸਿੰਘ ਦੀ ਇਹ ਬੀਬੀ ਸ਼ਾਇਦ ਇਹ ਵਾਈਫ ਹੀ ਸੀਗੀ ਜਿਸ ਨੂੰ ਸਟੈਬ ਕਰਨ ਦੇ ਕਥਿਤ ਦੋਸ਼ ਇਸ ਦੇ ਉੱਤੇ ਲੱਗੇ ਆ ਤੇ ਹੁਣ ਉਸੇ ਹੀ ਮਾਮਲੇ ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਅਗਲੀ ਖਬਰ ਵੱਲ ਚਲੀਏ। ਈਵਨ ਦੋ ਕੈਲੀਫੋਰਨੀਆ ਦੇ ਵਿੱਚ ਟੈਕਨੋਲੋਜੀ ਜਿਹੜੀਆਂ ਕੰਪਨੀਆਂ ਆ ਜਾਂ ਇੱਦਾਂ ਦੀਆਂ ਵੱਡੀਆਂ ਕੰਪਨੀਆਂ ਬਹੁਤ ਸਾਰੀਆਂ ਮੂਵ ਵੀ ਹੋ ਰਹੀਆਂ ਕੈਲੀਫੋਰਨੀਆ 'ਚ, ਲੇ ਆਫ ਵੀ ਵੱਡੀ ਹੋ ਰਹੀ ਆ, ਪਰ ਜਿਹੜਾ ਫਰੀਮੌਂਟ ਸ਼ਹਿਰ ਆ ਉਹ ਬੜੀ ਤੇਜ਼ੀ ਦੇ ਨਾਲ ਜਿਹੜਾ ਵੱਧ ਰਿਹਾ ਹੈਗਾ। ਅੱਜ ਇਹ ਖਬਰ ਆ ਰਹੀ ਆ ਵੀ ਵਾਲ ਸਟਰੀਟ ਦੀ ਇੱਕ ਫਰਮ ਮੋਰਗਨ ਸਟਾਨਲੇ ਨੇ ਫਰੀਮੌਂਟ ਦੇ ਵਿੱਚ $110 ਮਿਲੀਅਨ ਦੀ 2 ਬਿਲਡਿੰਗ ਜਿਹੜੀਆਂ ਖਰੀਦੀਆਂ ਹੈਗੀਆਂ। ਮੋਰਗਨ ਸਟਾਨਲੇ ਰੀਅਲ ਸਟੇਟ ਇਨਵੈਸਟਮੈਂਟ ਯੂਨਿਟ ਨੇ $110.3 ਮਿਲੀਅਨ ਦੀਆਂ 2 ਬਿਲਡਿੰਗਸ ਟੈਕ ਕੰਪਲੈਕਸ ਜਿਹੜੇ ਕਿ ਓਸਕਰਡ ਰੋਡ ਦੇ ਉੱਤੇ ਹੈਗੇ ਆ ਉਹ ਖਰੀਦੇ ਹੈਗੇ ਆ। ਸੈਨੋਜ਼ੇ ਬੇਸਡ ਵੈਸਟਰਨ ਡਿਜੀਟਲ ਕੰਪਨੀ ਜਿਹੜੀ ਡਾਟਾ ਸਟੋਰੇਜ ਕੰਪਨੀ ਆ ਉਹ 2 ਬਿਲਡਿੰਗਸ ਨੂੰ ਇਹ ਆਕੂਪਾਈ ਕਰਦੀ ਆ ਕਰੰਟਲੀ 44-100 ਤੇ 44-200 ਓਸਕਰਡ ਰੋਡ ਦੇ ਉੱਤੇ। ਤੇ ਨਵੇਂ ਓਨਰਸ ਨੇ ਜਿਹੜੇ ਆ ਹੁਣ $110 ਮਿਲੀਅਨ ਜਿਹੜੇ ਪੇ ਕਰਕੇ ਖਰੀਦੀ ਆ, ਜਦ ਕਿ ਇਸ ਤੋਂ ਪਹਿਲਾਂ ਜਿਹੜਾ 2019 ਦੇ ਵਿੱਚ ਕਿਸੇ ਇਨਵੈਸਟਰ ਨੇ ਐਂਜਲੋ ਗਾਰਡਨ ਨੇ $117 ਮਿਲੀਅਨ ਦੇ ਵਿੱਚ ਇਹ ਬਿਲਡਿੰਗਸ ਖਰੀਦੀਆਂ ਸੀਗੀਆਂ। ਸੋ 17 ਮਿਲੀਅਨ ਦੇ ਘਾਟੇ ਦੇ ਨਾਲ ਇਹ ਜਿਹੜੀਆਂ ਬਿਲਡਿੰਗਸ ਆ ਉਸ ਨੇ ਵੇਚ ਦਿੱਤੀਆਂ ਹੈਗੀਆਂ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਔਰੰਜ ਜਿਹੜਾ ਕਾਊਂਟੀ ਰਜਿਸਟਰ ਵਾਲੇ ਰਿਪੋਰਟ ਕਰ ਰਹੇ ਆ, ਕਹਿੰਦੇ ਵੀ ਇੱਕ ਬੰਦੇ ਦੇ ਘਰ ਦੇ ਕ੍ਰੋਲ ਸਪੇਸ ਹੇਠਾਂ 550 ਪਾਉਂਡ ਦਾ ਜਿਹੜਾ ਇੱਕ ਰਿਚ ਆ ਬਲੈਕ ਬੇਅਰ ਆ ਉਹ ਰਹਿਣ ਲੱਗ ਗਿਆ ਸੀਗਾ। ਇਹ ਸਦਰਨ ਕੈਲੀਫੋਰਨੀਆ ਦੇ ਘਰ ਦੇ ਹੇਠਾਂ ਆ। ਜਦ ਉਸ ਬੰਦੇ ਨੂੰ ਪਤਾ ਲੱਗਾ, ਕੈਨ ਜੌਨਸਨ ਐਲਟਾਡੀਨਾ ਦੇ ਵਿੱਚ ਰਹਿਣ ਵਾਲਾ ਤੇ ਉੱਥੇ ਇਹ ਜਿਹੜਾ ਇਹ ਬਲੈਕ ਬੇਅਰ ਆ ਰਿਚ ਆ ਉਹ ਰਹਿ ਰਿਹਾ ਸੀ, ਤਾਂ ਉਹਨੇ ਜਿਹੜੇ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਫਿਸ਼ ਐਂਡ ਵਾਈਲਡ ਲਾਈਫ ਉਹਦੇ ਨਾਲ ਸੰਪਰਕ ਕੀਤਾ। ਉਹ ਕਹਿੰਦੇ ਵੀ ਭਾਈ ਮੇਰਾ ਤੇ ਰਹਿਣਾ ਇੱਥੇ ਔਖਾ ਹੈ, ਹੁਣ ਜਾਂ ਰਿਚ ਰਹੂਗਾ ਜਾਂ ਮੈਂ ਰਹਿ ਸਕਦਾ, ਵੀ ਰਿਚ ਨੇ ਤਾਂ ਖਾ ਜਾਣਾ। ਤੇ ਉਹਨਾਂ ਨੇ ਉਸ ਨੂੰ ਰਿਚ ਨੂੰ ਫੜਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ। ਫੜਨਾ ਸੀਗਾ ਉਹਨਾਂ ਨੇ 550 ਪਾਉਂਡ ਵਾਲਾ ਇਹ ਭਾਲੂ, ਤੇ ਕਹਿੰਦੇ ਵੀ ਦਾ ਉਹਨਾਂ ਦੇ ਇੱਕ ਛੋਟਾ ਆ ਗਿਆ। ਸੋ ਕਈ ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਅਦ ਚ ਇਵੈਂਚੁਅਲੀ ਕਹਿੰਦੇ ਵੀ ਇਸ 550 ਪਾਉਂਡ ਭਾਰੇ ਰਿਚ ਨੂੰ ਉਸ ਦੇ ਘਰ ਦੇ ਕ੍ਰੋਲ ਸਪੇਸ ਦੇ ਹੇਠੋਂ ਰਿਮੂਵ ਕਰ ਦਿੱਤਾ ਗਿਆ ਆ। ਪੇਂਟ ਬਾਲ ਗਨਜ਼ ਦੇ ਨਾਲ ਉਸ ਨੂੰ ਪੇਂਟ ਬਾਲ ਮਾਰ ਕੇ ਉੱਥੋਂ ਹੇਠਾਂ ਤੋਂ ਜਿਹੜਾ ਉਹ ਕੱਢਿਆ, ਤੇ ਕਹਿੰਦੇ ਵੀ ਇਲੈਕਟ੍ਰਿਕ ਫੈਂਸ ਮੈਟ ਜਿਹੜੀ ਉਸ ਦੀ ਵਰਤੋਂ ਕਰਕੇ ਇਸ ਨੂੰ ਫਾਈਨਲੀ ਕੱਢਣ ਦੇ ਵਿੱਚ ਕਾਮਯਾਬ ਜਿਹੜੇ ਉਹ ਹੋਏ ਹੈਗੇ ਆ। ਸੋ ਇਹ ਕਿਸ ਤਰੀਕੇ ਦੇ ਨਾਲ ਉੱਥੇ ਉਹ ਪਹੁੰਚ ਗਿਆ, ਕਿਉਂ ਉਸ ਘਰ ਦੇ ਹੇਠਾਂ ਜਿਹੜਾ ਉਹ ਰਹਿਣ ਲੱਗ ਗਿਆ, ਇਹ ਜਿਹੜਾ ਉਹ ਬਾਅਦ ਚ ਹੀ ਕਹਿੰਦੇ ਵੀ ਹੁਣ ਪਤਾ ਲੱਗੂਗਾ। ਸੋ ਕੈਲੀਫੋਰਨੀਆ ਦੇ ਵਿੱਚ ਜਿਹੜੇ ਬਲੈਕ ਬੇਅਰਸ ਆ ਇਹ ਇੱਥੇ ਹੀ ਜਿਹੜੇ ਉਹ ਰਹਿੰਦੇ ਆ, ਜ਼ਿਆਦਾਤਰ ਨਾਨ ਕਨਫਰੰਟੇਸ਼ਨਲ ਇਹ ਰਹਿੰਦੇ ਨੇ। ਸੋ ਫਾਰ ਸੂਬੇ ਦੇ ਇਤਿਹਾਸ ਦੇ ਵਿੱਚ ਇੱਕ ਜਾਣੇ ਦੀ ਮੌਤ ਇਹਨਾਂ ਜਿਹੜੇ ਭਾਲੂਆਂ ਦੇ ਕਰਕੇ ਹੋਈ ਆ, ਤੇ ਐਸਟੀਮੇਟਡ ਜਿਹੜੀ ਪਾਪੂਲੇਸ਼ਨ ਇਹਨਾਂ ਦੀ 49 ਤੋਂ 71,000 ਦੇ ਦਰਮਿਆਨ ਦੱਸੀ ਜਿਹੜੀ ਉਹ ਜਾਂਦੀ ਹੈਗੀ ਆ। ਸੋ ਇੱਕ ਨਾਨ ਪ੍ਰੋਫਿਟ ਬੇਅਰ ਲੀਗ ਆ, ਉਹ ਫਿਰ ਕਹਿੰਦੇ ਵੀ ਉਹਨਾਂ ਨੇ ਇੱਕ ਨਾਨ ਪ੍ਰੋਫਿਟ ਆ ਤੇ ਉਹਨਾਂ ਨੇ ਮਦਦ ਕਰਕੇ ਇਸ ਨੂੰ ਜਿਹੜਾ ਉਸਦੇ ਘਰ ਦੇ ਹੇਠੋਂ ਜਿਹੜਾ ਉਹ ਕੱਢਿਆ। ਕਹਿੰਦੇ ਵੀ ਮੈਂ ਹੈਰਾਨ ਆ ਵੀ ਜਿਹੜੇ ਸਰਕਾਰੀ ਸੰਸਥਾ ਆ ਉਹ ਕੁਛ ਵੀ ਨਾ ਕਰ ਸਕੀ, ਤੇ ਜਿਹੜੀ ਨਾਨ ਪ੍ਰੋਫਿਟ ਆ ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਇਸ ਭਾਲੂ ਨੂੰ ਮੇਰੇ ਘਰ ਦੀ ਕ੍ਰੋਲ ਸਪੇਸ ਦੇ ਹੇਠੋਂ ਕੱਢ ਦਿੱਤਾ। ਜੀ ਬਿਲਕੁਲ। IRS ਨਾਲ ਰਿਲੇਟਡ ਆਪਾਂ ਕਿਹੜੀਆਂ ਰਿਡਕਸ਼ਨ ਖਬਰਾਂ ਕਰਨੀਆਂ ਸੀ ਕਿਉਂਕਿ ਕਾਫੀ ਲੰਮੀ ਆ।
ਆਉਣ ਵਾਲੇ ਦਿਨਾਂ 'ਚ ਆਪਾਂ ਤੁਹਾਡੇ ਨਾਲ ਇਹ ਸਾਂਝੀਆਂ ਕਰਾਂਗੇ, ਕਿਉਂਕਿ ਟੈਕਸ ਸੀਜ਼ਨ ਸ਼ੁਰੂ ਹੋ ਜਾਣਾ। 26 ਜਨਵਰੀ ਤੋਂ ਟੈਕਸ ਜਿਹੜੇ ਭਰਨੇ ਆ ਉਹ ਸ਼ੁਰੂ ਹੋ ਜਾਣੇ ਆ। ਫਿਰ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਇਹ ਗੱਲਬਾਤ ਕਰਾਂਗੇ, ਕਿੱਥੇ-ਕਿੱਥੇ ਤੁਹਾਨੂੰ ਜਿਹੜਾ ਆ ਉਹ ਫਾਇਦਾ ਹੋ ਸਕਦਾ ਹੈਗਾ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $279 ਤੇ 99 ਪੈਸੇ। $1 ਦੇ ਬਰਾਬਰ ਇੰਡੀਆ ਦੇ $90 ਤੇ 29 ਪੈਸੇ। ਜੀ, ਮਾਰਕੀਟਸ ਦੇ ਵਿੱਚ ਡਾਓ ਜੋਨ ਅੱਜ 200 ਤੇ 38 ਪੁਆਇੰਟ ਵੱਧ ਕੇ 49,504 ਤੇ ਬੰਦ ਹੋਇਆ। S&P 45 ਪੁਆਇੰਟ ਵੱਧ ਕੇ 6966, ਨੈਸਡੈਕ 191 ਪੁਆਇੰਟ ਵੱਧ ਕੇ 23,671 ਦੇ ਉੱਤੇ। ਸੋਨੇ ਦਾ ਭਾਅ $4518 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $59 ਪ੍ਰਤੀ ਬੈਰਲ, 10 ਈਅਰ ਯੀਲਡ 4.17%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 90,564 ਤੇ ਇਥੀਰੀਅਮ 3,087 ਦੇ ਬਰਾਬਰ ਚੱਲ ਰਿਹਾ ਹੈ। ਇਸ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US। ਤੇ ਜਾਣ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ, ਸੌਰੀ, ਇੱਕ ਚੀਜ਼ ਦੱਸ ਦਈਏ, ਕੱਲ ਨੂੰ ਜਿਹੜੇ ਅਟਾਰਨੀ ਟਿਰਕਿਆਣਾ ਹੋਣਾ ਦੇ ਨਾਲ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਜਿਹੜਾ ਹੋਵੇਗਾ, ਕਿਉਂਕਿ ਉਹ ਇਸ ਟਾਈਮ ਮੌਜੂਦ ਨਹੀਂ ਹੈਗੇ ਇੱਥੇ, ਪਰ ਜਿਹੜਾ ਪ੍ਰੋਗਰਾਮ ਦੀਆਂ ਇਨਫੋਰਮੇਸ਼ਨ ਦੇ ਤੌਰ ਦੇ ਉੱਤੇ ਪ੍ਰੋਗਰਾਮ ਦੇ ਵਿੱਚ ਸਾਂਝ ਹੋਊਗੀ। ਕਾਲਸ ਜਿਹੜੀਆਂ ਆ ਉਸ ਪ੍ਰੋਗਰਾਮ ਦੇ ਵਿੱਚ ਨਹੀਂ ਲੈ ਹੋ ਸਕਣਗੀਆਂ, ਪਰ ਇਨਫੋਰਮੇਸ਼ਨਲ ਤੌਰ ਦੇ ਉੱਤੇ ਜਿਹੜਾ ਪ੍ਰੋਗਰਾਮ ਆ, ਜਿਹੜੀਆਂ ਖਬਰਾਂ ਤੇ ਜੋ ਚੱਲ ਰਿਹਾ ਇਮੀਗ੍ਰੇਸ਼ਨ ਨੂੰ ਲੈ ਕੇ, ਉਹ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਜ਼ਰੂਰ ਜਿਹੜੀਆਂ ਆਪਾਂ ਸਾਂਝੀਆਂ ਕਰਾਂਗੇ। ਸਵੇਰੇ ਤਕਰੀਬਨ 9:30 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਸ ਪ੍ਰੋਗਰਾਮ ਨੂੰ ਸੁਣਨਾ ਦੇਖਣਾ ਨਾ ਭੁੱਲਣਾ। ਤੇ ਹੁਣ ਲੈਂਦੇ ਹਾਂ ਜੀ ਇੱਕ ਵਾਰੀ ਫੇਰ ਇਜਾਜ਼ਤ। ਪਿਆਰ ਭਰੀ ਸਤਿ ਸ੍ਰੀ ਅਕਾਲ।